अस्सलाम वालेकुम नाज़रीन, मैं ਤੁਹਾਡੀ ਪ੍ਰੌਂਚਾਰ ਨਾਇਬ ਸ਼ਫੀਕ। ਸਾਡੇ ਨਾਲ ਇੱਕ ਹੋਰ ਫੈਮਿਲੀ ਮੌਜੂਦ ਨੇ ਇੱਥੇ ਜਿਹੜੇ ਇੰਡੀਆ ਤੋਂ ਆਏ ਨੇ। ਉਹਨਾਂ ਨਾਲ ਗੱਲ ਕਰਨੇ ਆ ਤੇ ਉਹਨਾਂ ਕੋਲ ਪੁੱਛਣੇ ਉਹਨਾਂ ਦੇ ਕੀ ਤਾਸੁਰਾਤ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਤੁਹਾਡੇ? ਠੀਕ ਹੈ, ਫਸਟ ਕਲਾਸ। ਕੀ ਨਾਮ ਹੈ ਤੁਹਾਡਾ? ਗੁਰਜਨ ਸਿੰਘ ਜੀ। ਕਿੱਥੋਂ ਆਏ ਹੋ ਤੁਸੀਂ? ਅੰਮ੍ਰਿਤਸਰ ਤੋਂ ਜੀ। ਅੰਮ੍ਰਿਤਸਰ ਤੋਂ ਫੈਮਿਲੀ ਆਈ ਹੈ? ਹਾਂਜੀ ਹਾਂਜੀ। ਅੱਛਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਇਹਨਾਂ ਦੇ ਸਰ ਸਿਸਟਰ। ਅੱਛਾ, ਫਾਦਰ ਨੇ ਆਪਕੇ। ਤੇ ਤੁਹਾਡੀ ਅਜ਼ਮਤ ਨੂੰ ਮਾਸ਼ਾਅੱਲਾ ਸਲਾਮ ਹੈ ਕਿ ਤੁਸੀਂ ਇੱਥੇ ਤੀਕਰ ਵੀਲਚੇਅਰ ਦੇ ਉੱਤੇ ਆਏ ਹੋ ਤੇ ਇਹ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਦਰਸ਼ਨ ਕਰਨ ਆਏ ਹੋ ਇੱਥੇ। ਤੇ ਤੁਸੀਂ ਤੁਹਾਡੇ ਕੀ ਤਾਸੁਰਾਤ ਨੇ? ਫਸਟ ਕਲਾਸ ਜੀ। ਮਨ ਬਹੁਤ ਪ੍ਰਸੰਨ ਹੋਇਆ ਦੇਖ ਕੇ, ਦਰਸ਼ਨ ਕਰਕੇ ਮਾਈ ਦੇ ਤੇ ਬਾਕੀ ਬਾਤਾਂ ਨੂੰ ਦੇਖ ਕੇ, ਮਾਹੌਲ ਦੇਖ ਕੇ ਮਨ ਬਹੁਤ ਖੁਸ਼ ਹੈ। ਸਹੀ। ਤੇ ਇੱਥੇ ਦੇ ਲੋਕ ਕੈਸੇ ਲੱਗੇ ਤੁਹਾਨੂੰ? ਇਹ ਸਾਰਾ ਕਿਸ ਤਰ੍ਹਾਂ ਦਾ ਸਭ ਮਿਲਣ ਸਾਰ ਲੱਗੇ ਸਾਨੂੰ। ਸਹੀ। ਸਭ ਮਿਲਣ ਤੇ ਸਾਰ। ਤੁਸੀਂ ਕੀ ਪੈਗਾਮ ਦੇਣਾ ਚਾਹੋਗੇ ਪਾਕਿਸਤਾਨ ਦੀ ਆਵਾਮ ਵਾਸਤੇ ਤੇ ਵਜ਼ੀਰ ਆਜ਼ਮ ਵਾਸਤੇ? ਅਸੀਂ ਦੇਖੋ ਕਿ ਸਾਰੇ ਖੁਸ਼ ਰਹਿਣ ਜੀ, ਸਾਰੇ ਖੁਸ਼ ਰਹਿਣ, ਜੀ ਆਪਣੇ ਪ੍ਰੇਮ ਪਿਆਰ ਬਣਿਆ ਰਵੇ, ਬਹੁਤ ਵਧੀਆ ਚੀਜ਼ ਹੈ। ਸਹੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੁਹਾਡਾ? ਬਲਜੀਤ ਕੌਰ ਜੀ। ਕਿੱਥੋਂ ਆਏ ਹੋ ਤੁਸੀਂ? ਅਸੀਂ ਪੰਜਾਬ ਤੋਂ ਹੁਸ਼ਿਆਰਪੁਰ ਡਿਸਟ੍ਰਿਕਟ ਤੋਂ। ਤੇ ਸਪੈਸ਼ਲੀ ਇਹ ਤੁਸੀਂ ਜਗ੍ਹਾ ਵਿਜ਼ਿਟ ਹਾਂਜੀ ਕਰਨ ਵਾਸਤੇ ਹਾਂਜੀ ਆਏ ਹੋ ਹਾਂਜੀ, ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਆਏ ਤੇ ਸੀ। ਕਿਹਦਾ ਮਹਿਸੂਸ ਕਰ ਰਹੇ ਹੋ ਤੁਸੀਂ? ਬਹੁਤ ਇੱਥੇ ਆ ਕੇ? ਵਧੀਆ, ਬਹੁਤ ਵਧੀਆ। ਅਸੀਂ ਆਪਣੇ ਆਪ ਨੂੰ ਬਹੁਤ ਭਾਗਿਆਸ਼ਾਲੀ ਸਮਝਣੇ ਪਏ ਆ ਕਿ ਵੀ ਅਸੀਂ ਇੱਥੇ ਆਏ ਤੇ ਹਾਂ ਤੁਸੀਂ ਦਰਸ਼ਨ। ਕਿਦੋਂ ਦਾ ਇਹ ਸੋਚਦੇ ਪਏ ਸੀ ਤੁਸੀਂ ਇੱਥੇ ਆਓਗੇ, ਵਿਜ਼ਿਟ ਕਰੋਗੇ? ਅਸੀਂ ਵੀ ਜਦੋਂ ਤੋਂ ਸਾਨੂੰ ਹੋਸ਼ ਸੰਭਾਲੀ ਵੀ ਅਸੀਂ ਅਰਦਾਸ 'ਚ ਵੀ ਸੁਣਦੇ ਸੀ ਵੀ ਖੁੱਲੇ ਦਰਸ਼ਨ ਕਦੋਂ ਬਖਸ਼ਣੇ ਨੇ ਗੁਰੂ ਜੀ ਨੇ। ਅੱਜ ਬਖਸ਼ੇ ਨੇ, ਅੱਜ ਅਸੀਂ ਬੜੇ ਖੁਸ਼ ਅੱਜ ਪਹਿਲੀ ਵਾਰ ਆਏ ਹੋ ਤੁਸੀਂ ਹਾਂਜੀ, ਇੱਥੇ? ਪਹਿਲੀ ਵਾਰੀ ਆਏ ਸੀ। ਸਹੀ। ਤੇ ਇਹ ਤੁਹਾਡੇ ਨਾਲ ਤੁਹਾਡੀ ਫੈਮਿਲੀ? ਹਾਂਜੀ, ਇਹ ਮੇਰੀ ਭੈਣਾਂ ਨੇ, ਸਤਿ ਸ਼੍ਰੀ ਅਕਾਲ ਜੀ। ਭਰਜਾਈ ਹੈ, ਬੇਟੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਤੁਸੀਂ ਇੱਥੇ ਪਹਿਲੀ ਵਾਰ ਆਏ ਹੋ, ਤੁਸੀਂ ਕੀ ਮਹਿਸੂਸ ਕਰਦੇ ਪਏ ਉੱਥੇ ਆ ਕੇ? ਅਸੀਂ ਬਹੁਤ ਹੀ ਆਪਣੇ ਆਪ ਨੂੰ ਕਿਸਮਤ ਵਾਲੇ ਸਮਝਦੇ ਹਾਂ ਕਿ ਅਸੀਂ ਆਪਣੇ ਗੁਰੂ ਦੇ ਦਰਸ਼ਨ ਕਰਨ ਆਏ ਹਾਂ। ਸਾਨੂੰ ਆਪਣਾ ਗੁਰੂ ਮਿਲ ਗਿਆ। ਸਹੀ। ਤੇ ਤੁਸੀਂ ਕਿਹੋ ਜਿਹਾ ਲੱਗਿਆ ਤੁਹਾਨੂੰ ਇੱਥੇ ਦਾ ਮਾਹੌਲ? ਕਿਹੋ ਜਿਹਾ ਲੱਗਿਆ ਤੁਹਾਨੂੰ ਇੱਥੇ ਦੇ ਲੋਕ? ਕਿਹੋ ਜਿਹੇ ਲੱਗੇ? ਬਹੁਤ ਵਧੀਆ। ਸਾਨੂੰ ਬਹੁਤ ਇੱਜ਼ਤ ਮਾਣ ਕੀਤਾ ਸਾਡਾ। ਬਹੁਤ ਸਾਨੂੰ ਖੁਸ਼ੀ ਹੋਈ ਕਿ ਸਾਨੂੰ ਇੰਨਾ ਇੱਜ਼ਤ ਮਾਣ ਮਿਲਿਆ ਹੈ ਜੋ ਅਸੀਂ ਲੋਕਾਂ ਕੋਲ ਸੁਣਦੇ ਸੀ, ਪਰ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਇੱਥੇ ਦੇਖ ਕੇ। ਬਹੁਤ ਧੰਨਵਾਦ ਤੁਹਾਡਾ। ਤੇ ਹੋਰ ਤੁਹਾਡੇ ਕੀ ਤਾਸੁਰਾਤ ਨੇ ਇੱਥੇ ਬਾਰੇ? ਤੁਸੀਂ ਕੀ ਸੋਚਦੇ ਹੋ? ਤੁਸੀਂ ਜਾਓਗੇ, ਪਤਾ ਨਹੀਂ ਲੋਕ ਕਿਹੋ ਜਿਹੇ ਹੋਣਗੇ, ਬੰਦਾ ਸੋਚਦਾ ਹੈ ਨਾ ਕਿ ਇੱਕ ਨਈ ਜਗ੍ਹਾ ਤੇ ਜਾਣਾ। ਬਹੁਤ ਸਤਿਕਾਰ ਮਿਲਿਆ ਇੱਥੇ ਆ ਕੇ। ਬਹੁਤ ਇੱਜ਼ਤ ਕੀਤੀ। ਕਿਉਂਕਿ ਪਾਕਿਸਤਾਨ ਇੰਡੀਆ ਦਾ ਤੁਹਾਨੂੰ ਪਤਾ ਉਹ ਇੱਕ ਬੇਸਿਕ ਜੇ ਕਲੈਸ਼ ਤੇ ਬੰਦਾ ਸੋਚਦਾ ਪਤਾ ਨਹੀਂ ਕਿਸ ਤਰੀਕੇ ਦੇ ਲੋਕ ਨੇ। ਤੁਸੀਂ ਨਹੀਂ, ਬਹੁਤ ਇੱਜ਼ਤ ਸਨਮਾਨ ਮਿਲਿਆ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਨੂੰ ਗੁਰੂ ਦੇ ਦਰਸ਼ਨ ਕਰਾਏ ਨੇ ਸਾਰਿਆਂ ਨੇ ਰਲ ਮਿਲ ਕੇ। ਤੇ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ ਪਾਕਿਸਤਾਨੀ ਆਵਾਮ ਨੂੰ ਇਸ ਸਾਰੇ ਮਾਮਲੇ ਬਾਰੇ? ਅਸੀਂ ਕਹਿੰਦੇ ਕਿ ਇਸੇ ਤਰ੍ਹਾਂ ਹੀ ਸਾਰੇ ਆਪਾਂ ਰਲ ਮਿਲ ਕੇ ਭਰਾ ਇਕੱਠੇ ਰਹੀਏ, ਖੁਸ਼ੀ ਨਾਲ ਰਹੀਏ, ਇੱਕ ਦੂਜੇ ਨੂੰ ਮਿਲੀਏ ਜੁਲੀਏ, ਹੈ ਨਾ। ਤੇ ਹੋਰ ਗੁਰਦੁਆਰੇ ਜਿਹੜੇ ਸਾਡੇ ਰਹਿ ਗਏ ਨੇ ਦਰਸ਼ਨ ਕਰਨ ਉਹਨਾਂ ਦੇ ਵੀ ਦਰਸ਼ਨ ਕਰੀਏ, ਉਹਨਾਂ ਨੂੰ ਵੀ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲੇ। ਚਲੋ ਜੀ, ਦੁਆ ਹੈ ਕਿ ਅੱਲਾਹ ਤਾਲਾ ਉਹ ਵੀ ਤੁਹਾਡੇ ਲਈ ਆਸਾਨੀਆਂ ਪੈਦਾ ਕਰਨ, ਉੱਥੇ ਵੀ ਤੁਸੀਂ ਜਾਓ, ਦਰਸ਼ਨ ਕਰੋ, ਕਿਉਂਕਿ ਇਹ ਮਜ਼ਹਬੀ ਪਲੇਸਿਸ ਹੁੰਦੇ ਨੇ ਸਭ ਲਈ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦੇ ਨੇ, ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ। ਕੀ ਨਾਮ ਹੈ ਤੁਹਾਡਾ? ਅਮਨਦੀਪ ਸਿੰਘ। ਅੱਛਾ, ਤੁਸੀਂ ਕਿੱਧਰੋਂ ਆਏ ਹੋ? ਅਸੀਂ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਤੋਂ ਆਏ ਹੋ। ਤੇ ਕਿੱਦੋਂ ਦੇ ਆਏ ਹੋ? ਸੁਬਾਹ ਦੇ ਆਏ ਹੋ? ਸੁਬਾਹ ਦਾ ਆਏ ਜੀ। ਤੇ ਮਤਲਬ ਤੁਸੀਂ ਆਪਣੇ ਉਹ ਜਿਹੜੀ ਮਜ਼ਹਬੀ ਤੁਹਾਡੇ ਨੇ ਉਹ ਕਰ ਲੈਣੇ ਤੁਸੀਂ? ਸਬਜੀ ਦੇ ਉਹਦੇ ਤੋਂ ਗਾੜੀ ਦੁਆਵਾਂ ਕਰਨੀਆਂ। ਅੱਛਾ। ਵਾਹਿਗੁਰੂ ਗਾੜੀ ਅੱਲਾਹ ਤਾਲਾ ਗਾੜੀ ਦੁਆਵਾਂ ਕਰਨੀਆਂ। ਸਹੀ। ਇੰਨਾ ਪਿਆਰ ਮੁਹੱਬਤ। ਬਾਕੀ ਇਮਰਾਨ ਖਾਨ ਜਿੰਦਾ ਵਸਦਾ ਰਹੇ, ਲੰਬੀਆਂ ਉਮਰਾਂ ਹੋਣ ਉਹਦੀ। ਅਸੀਂ ਕਹਿੰਦੇ ਸਾਡੀ ਉਮਰ ਵੀ ਲੱਗ ਜਾਏ। ਆਮੀਨ ਜੀ। ਜਿੰਨੇ ਸਾਡੇ ਆ ਜਿਹੜਾ ਸਾਨੂੰ ਸਾਰੀ ਸੰਗਤ ਨੂੰ ਦਿੱਤਾ, ਇੰਨੇ ਭੈਣ ਭਰਾ ਮਿਲੇ ਆ, ਜਿੰਦਾ ਵਸਦਾ ਸਿੱਧੂ ਔਰ ਇਮਰਾਨ ਖਾਨ, ਜਿੰਨੇ ਮੁੱਦਾ ਚੁੱਕ ਕੇ ਗਾੜੀ ਲੈਣ, ਜਿੰਨੇ ਆ ਇੰਨੀ ਸੰਗਤ ਅੱਜ ਮੇਲਾ ਲੱਗਣਾ ਜੀ, ਇਹ ਉਹਨਾਂ ਦੀ ਦੇਣ ਆ ਸਾਰੀ। ਬਿਲਕੁਲ। ਤੁਸੀਂ ਪਹਿਲੋਂ ਵੀ ਚਲੋ ਮੀਡੀਆ ਤੇ ਗਾੜੀ ਆਵਾਮ ਆਉਂਦੀ ਆ, ਪਹਿਲੋਂ ਕਿੰਨੀ ਆਈ ਆ, ਸਰਕਾਰਾਂ ਆਈਆਂ, ਕਿਸੇ ਨੇ ਇਹ ਚੀਜ਼ ਨਹੀਂ ਲਿਆਂਦੀ ਜਿਹੜਾ ਇਸ 10 ਮਹੀਨੇ ਦੇ ਵਿੱਚ, ਸਾਲ ਦੇ ਵਿੱਚ। ਬਿਲਕੁਲ, ਇਹ ਬਹੁਤ ਵੱਡਾ ਇੱਕ ਕਦਮ ਸੀ ਜਿਹੜਾ ਇਮਰਾਨ ਖਾਨ ਸਾਹਿਬ ਨੇ ਚੁੱਕਿਆ ਤੇ ਦੋ ਕਮਿਊਨਿਟੀਜ਼ ਨੂੰ ਇੱਕ ਕਰ ਦਿੱਤਾ, ਕਿਉਂਕਿ ਇੰਡੀਆ ਪਾਕਿਸਤਾਨ ਦਾ ਕਲੈਸ਼ ਇਹ ਸਾਰੀ ਦੁਨੀਆ ਤੇ ਮਸ਼ਹੂਰ ਹੈ ਨਾ ਦਾ ਦੇਖੋ ਕਲੈਸ਼। ਜੀ, ਇਹ ਹੈਗਾ ਆਵਾਮ ਦਾ ਨਹੀਂ ਹੈ ਕੋਈ ਕਲੇਸ਼, ਇਹ ਸਰਕਾਰਾਂ ਦਾ ਕਲੇਸ਼ ਹੈ। ਹਾਂਜੀ। ਆਵਾਮ ਕਿਸੇ ਨੂੰ ਹੁਣ ਇੱਥੇ ਸਾਰੇ ਤੁਰੇ ਫਿਰਦੇ ਆ, ਕੋਈ ਕਿਸੇ ਨੂੰ ਮਾੜਾ ਕਹਿੰਦਾ, ਸਾਰੇ ਗਲੇ ਲਾ ਕੇ। ਮੈਂ ਸੁਬਾਹ ਦਾ ਆਇਆ, ਪਤਾ ਨਹੀਂ ਕਿੰਨੇ ਕੁ ਸੱਜਣ ਮਿੱਤਰ, ਕਿੰਨੇ ਕੁ ਭੈਣ ਭਰਾ ਮਿਲੇ ਆ, ਗੱਲ ਲਾ ਕੇ ਮਿਲੇ ਆ। ਸਹੀ। ਠੀਕ ਹੈ ਜੀ, ਕਿੰਨਾ ਪਿਆਰ ਮਿਲਿਆ। ਤੇ ਸਰਕਾਰਾਂ ਇਹ ਸਭ ਕੁਝ ਪਿੱਛੇ ਇੱਕ ਦੂਜੇ ਨੂੰ ਇਹ ਜ਼ਿਆਦਾਤਰ ਮੈਂ ਤੁਹਾਨੂੰ ਦੱਸਾਂ, ਚਲੋ ਮੀਡੀਆ ਤੇ ਜਿਹੜਾ ਅੱਗ ਲਾ ਦਿੰਦੇ ਨਾ, ਉਹ ਵੀ ਪਿੱਛੇ ਸੰਗਤ ਨੂੰ ਕਰਦੀ ਆ। ਹਾਂਜੀ ਬਿਲਕੁਲ ਜੀ, ਇਹ ਮੈਂ ਮੀਡੀਆ ਦਾ ਤੁਹਾਨੂੰ ਬੜਾ ਕਿਰਦਾਰ ਹੁੰਦਾ ਹੈ। ਠੀਕ ਹੈ ਜੀ, ਸੱਚ ਘੱਟ ਹੀ ਦੱਸਦੇ ਆ। ਠੀਕ ਹੈ ਜੀ। ਠੀਕ ਹੈ ਜੀ। ਤੇ ਬਾਕੀ ਝੂਠ ਜ਼ਿਆਦਾ, ਬਹੁਤ ਜ਼ਿਆਦਾ ਦੱਸਦੇ ਹਾਂਜੀ ਆਵਾਮ ਨੂੰ, ਕਿਉਂਕਿ ਮੈਂ ਕਾਫੀ ਮੀਡੀਆ ਆਪਣਾ ਜ਼ਿਆਦਾਤਰ YouTube ਤੇ ਇੰਡੀਆ ਦੀ ਮੀਡੀਆ ਜਿਹੜਾ ਉਹ ਗੱਲ ਚੁੱਕ ਦਿੰਦਾ ਹੈ। ਦੇਖੋ ਜੀ, ਇੰਡੀਆ ਦਾ ਮੀਡੀਆ ਹੋਵੇ ਭਾਵੇਂ ਪਾਕਿਸਤਾਨ ਦਾ, ਹੁਣ ਹੈਗਾ ਤੇ ਮੀਡੀਆ ਹੀ ਹੈ ਨਾ। ਜੇ ਇੱਕ ਮਾੜਾ ਤੇ ਸਾਰੇ ਮਾੜੇ ਹੀ ਵੱਜਣੇ ਆ। ਹਾਂਜੀ ਸਹੀ ਗੱਲ ਹੈ। ਵੱਜਣਾ ਤੇ ਮੀਡੀਆ ਹੀ ਹੈ ਨਾ। ਬਿਲਕੁਲ। ਕੋਈ ਇਹ ਥੋੜਾ ਕਹਿੰਦਾ ਕਿ ਮੈਂ ਚੰਗਾ ਮੈਂ ਮਾੜਾ। ਦੇਖੋ ਬਹੁਤ ਸੋਹਣਾ ਪਿਆਰ ਮੁਹੱਬਤ ਮਿਲਿਆ। ਅਸੀਂ ਕਿੰਨੇ ਕਿ ਜਿੱਦਾਂ ਭਰਾ ਮੈਂ ਸਾਰੇ ਮਿਲੇ ਆ,
ਜੀ ਆਇਆਂ ਨੂੰ ਵੈਲਕਮ ਪਾਕਿਸਤਾਨੀਆਂ ਨੂੰ ਵੀ ਅਸੀਂ ਕਹਿੰਦੇ ਬਹੁਤ ਸੋਹਣਾ ਪਿਆਰ ਮਿਲਿਆ ਜੀਂਦੇ ਵਾਸਤੇ ਰਹੋ ਲੰਬੀਆਂ ਉਮਰਾਂ ਹੋਣ ਤੁਹਾਡੀਆਂ ਤੇ ਤੁਸੀਂ ਫਸਟ ਟਾਈਮ ਇੱਥੇ ਆਏ ਹੋ ਫਸਟ ਟਾਈਮ ਆਏ ਫਸਟ ਟਾਈਮ ਆਏ ਅਸੀਂ 9 ਤਰੀਕ ਨੂੰ ਆਏ ਪਰ ਸਾਨੂੰ ਲੰਘਣ ਨਹੀਂ ਦਿੱਤਾ ਅੱਛਾ ਉਸ ਦਿਨ ਕਿਉਂਕਿ ਜੋ ਵੱਡੇ ਵੱਡੇ ਐਮਐਲਏ ਆ ਮੰਤਰੀ ਉਹ ਸਾਰੇ ਆਏ ਸੀ ਸਹੀ ਰਸ਼ ਸਾਨੂੰ ਹਰਾਸ ਬਹੁਤ ਹੀ ਪਾਸਪੋਰਟ ਦਾ ਕਹਿੰਦੇ ਸੀ ਲੈਣਾ ਦੇਗੇ ਚਲੋ ਠੀਕ ਹੈ ਉਸ ਤੋਂ ਬਾਅਦ ਫਿਰ ਅਸੀਂ ਆਪਣਾ ਰਜਿਸਟਰ ਕਰਾਇਆ ਫਿਰ ਉਸ ਤੋਂ ਬਾਅਦ ਸਾਡੀ ਵਾਰੀ ਸਹੀ ਚਲੋ ਠੀਕ ਹੈ ਜੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਆਂਦੇ ਜਾਂਦੇ ਰਹੋ ਮੈਂ ਤੇ ਦੁਆ ਭੈਣ ਮੇਰੀ ਬਸ ਵੱਡੀ ਲੰਬੀ ਉਮਰ ਹੋਵੇ ਤੇਰੀ ਬਹੁਤ ਸ਼ੁਕਰੀਆ ਪਰ ਤੁਹਾਡਾ। ਸੰਦੇਸ਼ ਚੰਗਾ ਦਿਓ ਪਾਕਿਸਤਾਨੀਆਂ ਨੂੰ ਕਿ ਪਿਆਰ ਬਹੁਤ ਮਿਲਿਆ ਕਿਉਂਕਿ ਮੀਡੀਆ ਵਾਲੇ ਕਹਿੰਦੇ ਸੀ ਸਾਨੂੰ ਉਹ ਕੀਤਾ ਸਾਨੂੰ ਉਹ ਕੀਤਾ ਇਹ ਚੀਜ਼ ਨਹੀਂ ਹੈਗੀ ਇਹ ਵੇਖੋ ਕਿੰਨਾ ਪਿਆਰ ਮਿਲਿਆ ਵਾ ਇੱਥੇ ਕੋਈ ਲੱਗਦਾ ਤੁਹਾਨੂੰ ਕੋਈ ਓਪਰਾ ਭਰਾ ਹੈ ਓਪਰਾ ਬਿਲਕੁਲ ਓਪਰਾ ਨਹੀਂ ਲੱਗਦਾ ਸਾਰੇ ਆਪਣੇ ਭੈਣ ਭਾਈ ਨੇ ਸਾਰੇ ਇੱਕ ਜਾਨ ਹੋ ਕੇ ਇੱਥੇ ਰਹਿੰਦੇ ਨੇ ਬਿਲਕੁਲ ਜੀ ਇੱਥੇ ਭੈਣਾਂ ਪਾਕਿਸਤਾਨਾਂ ਪੰਜਾਬਣਾਂ ਵੀ ਤੁਰੀਆਂ ਪੰਜਾਬੀ ਭਰਾ ਵੀ ਪੰਜਾਬੀ ਇੰਡੀਆ ਵਾਲੇ ਵੀ ਤੁਰੇ ਮੁਸਲਿਮ ਨਹੀਂ ਵੀ ਨੇ ਸਿੱਖ ਕਮਿਊਨਿਟੀ ਵੀ ਹੈ ਸਭ ਨੇ ਲੇਕਿਨ ਇੰਜ ਨੇ ਜਿਵੇਂ ਬਿਲਕੁਲ ਇੱਕ ਜਾਨ ਨੇ ਬਿਲਕੁਲ ਇੱਕ ਤਰ੍ਹਾਂ ਦੇ ਨੇ ਤੇ ਬਿਲਕੁਲ ਇਸ ਦੁਆ ਇਹੀ ਹੈ ਕਿ ਇਹੀ ਪਿਆਰ ਮੁਹੱਬਤ ਚੱਲਦਾ ਰਹੇ ਤੇ ਅੱਲਾਹ ਤਾਲਾ ਇਸੇ ਤਰੀਕੇ ਉਹ ਨਾਲ ਵੇਖੋ ਕਿੰਨੇ ਪਾਕਿਸਤਾਨੀ ਭਰਾ ਵਾ ਜਿੰਨਾ ਅੱਜ ਪੱਗਾਂ ਬੰਨੀਆਂ ਕਿੰਨੇ ਸੋਹਣੇ ਲੱਗਦੇ ਉਹ ਤੁਹਾਨੂੰ ਲੱਗਦੇ ਕਿ ਆ ਪਾਕਿਸਤਾਨੀ ਆ ਬਹੁਤ ਸੋਹਣੇ ਲੱਗਦੇ ਆ ਉਹ ਵੇਖੋ ਇੱਕ ਦੋ ਲੜਕੀਆਂ ਨੇ ਪਾਕਿਸਤਾਨਾਂ ਨੇ ਉਹ ਵੇਖੋ ਪੱਗਾਂ ਬੰਨੀਆਂ ਉਹ ਦੇਖੋ ਬਿਲਕੁਲ ਜੀ ਇਹੀ ਤੇ ਇਹ ਚੀਜ਼ਾਂ ਵਾ ਪਿਆਰ ਬੜੀ ਮੁਹੱਬਤ ਸੋਹਣੀ ਹੁੰਦਾ ਪਿਆਰ ਹੈ ਮੁਹੱਬਤ ਆ ਬਾਕੀ ਜੀਂਦੇ ਵਾਦੇ ਰਹੋ ਅਸੀਂ ਤੇ ਇਹੀ ਗੱਲ ਕਵਾਂਗੇ ਠੀਕ ਹੈ ਜੀ, ਬਹੁਤ ਪਾਕਿਸਤਾਨੀ ਵੀ ਜੀਂਦੇ ਵਾਦੇ ਨੇ ਇਮਰਾਨ ਖਾਨ ਦੀ ਲੰਬੀ ਉਮਰ ਹੋਵੇ ਸਿੱਧੂ ਸਾਹਿਬ ਦੀ ਲੰਬੀ ਉਮਰ ਚਲੋ ਜੀ